CBS ਨੇ ਇੱਕ 60 ਮਿੰਟਾਂ ਦੀ ਡਾਕੂਮੈਂਟਰੀ ਜਿਹੜੀ ਆ ਉਹ ਕੱਲ ਰਿਲੀਜ਼ ਕਰਨੀ ਸੀ। ਖਾਸ ਕਰਕੇ ਜਿਹੜੇ ਇਮੀਗ੍ਰੈਂਟਸ ਆ, ਇਲੀਗਲ ਇਮੀਗ੍ਰੈਂਟਸ ਕਹਿ ਲਓ, ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈਗਾ, ਪਰ ਉਸ ਨੂੰ ਐਨ ਲਾਸਟ ਮਿੰਟ ਤੇ ਜਿਹੜਾ ਆ ਉਹ ਰੋਕ ਦਿੱਤਾ ਗਿਆ। ਉਸ ਡਾਕੂਮੈਂਟਰੀ ਦੇ ਵਿੱਚ ਇਹ ਸ਼ੋਅ ਕੀਤਾ ਗਿਆ ਸੀ ਵੀ ਜਿਹੜੇ ਵੈਨਜ਼ੂਏਲਨ ਨੂੰ ਡਿਪੋਰਟ ਕੀਤਾ ਜਾ ਰਿਹਾ ਹੈਗਾ, ਉਹ ਕਿੱਦਾਂ ਦੀ ਕੰਡੀਸ਼ਨ ਦੇ ਵਿੱਚ ਰਹਿ ਰਿਹਾ, ਵੀ ਹੌਰਿਫਿਕ ਟ੍ਰੀਟਮੈਂਟ ਉਹਨਾਂ ਦੀ ਪ੍ਰਿਜ਼ਨ ਦੇ ਵਿੱਚ ਹੋ ਰਹੀ ਹੈਗੀ ਆ। ਇਹ ਸਾਰਾ ਕੁਝ ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਇੰਟਰਫੀਰੈਂਸ ਕਰਕੇ ਹੋਇਆ ਹੈਗਾ। ਸੋ ਇਹ ਤੋਂ ਲੱਗਦਾ ਵੀ ਫੌਕਸ ਤੋਂ ਬਾਅਦ ਜਿਹੜਾ CBS ਨਿਊਜ਼ ਆ ਉਹ ਵੀ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਦੇ ਥੱਲੇ ਚਲਾ ਗਿਆ ਹੈਗਾ ਆ। ਬਹੁਤ ਸਾਰੇ ਜਿਹੜੇ CBS ਦੇ EMPLOYEES ਆ ਉਹ ਥ੍ਰੈਟ ਵੀ ਕਰ ਰਹੇ ਆ ਵੀ ਅਸੀਂ ਜਿਹੜੀ ਆ ਜੌਬ ਛੱਡ ਦੇਣੀ ਹੈ, ਤਾਂ ਸ਼ਰੇਆਮ ਜਿਹੜਾ ਧੱਕਾ ਹੋ ਰਿਹਾ ਆ ਵਾਈਟ ਹਾਊਸ ਵੱਲੋਂ ਕਿਲ ਸਵਿਚ। ਇਹ ਕਹਿੰਦਾ ਐਂਡ ਮਿੰਟ ਤੇ, ਜਿੱਦਾਂ ਕੱਲ ਡਾਕੂਮੈਂਟਰੀ ਰਿਲੀਜ਼ ਹੋਣੀ ਸੀ 60 ਮਿੰਟਸ ਦੇ ਵਿੱਚ, ਤੇ ਉਸ ਨੂੰ ਰੋਕ ਦਿੱਤਾ ਗਿਆ ਹੈਗਾ। ਕਹਿੰਦੇ ਵੀ ਇੱਕ ਜਿਹੜੀ ਡੀਲ ਚੱਲ ਰਹੀ ਹੈਗੀ ਆ ਇਹ ਵੱਡੀਆਂ ਕੰਪਨੀਆਂ ਦੀ ਮਰਜਰ ਨੂੰ ਲੈ ਕੇ, ਉਹ ਜਿਹੜਾ ਮੇਨ ਕਾਰਨ ਇਹਦੇ ਵਿੱਚ ਬਣਿਆ ਹੈਗਾ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਉਸ ਨੂੰ ਅਪਰੂਵ ਕਰਨਾ ਹੈਗਾ ਆ। ਗਵਰਨਮੈਂਟ ਦਾ ਇਸ ਤਰ੍ਹਾਂ ਸਾਇਲੈਂਸ ਕਰਨਾ, ਇਹ ਉਹ ਵੀ ਅਮਰੀਕਾ ਦੇ ਵਿੱਚ ਇਹ ਕਈਆਂ ਨੂੰ ਪਚ ਨਹੀਂ ਰਿਹਾ, ਇਹ ਬਹੁਤ ਔਖਾ ਹੈਗਾ ਆ। ਸੋ ਐਲ ਸੈਲਵਾਡੋਰ ਦੀ ਸਭ ਤੋਂ ਜਿਹੜੀ ਨੋਟੋਰੀਅਸ ਪ੍ਰਿਜ਼ਨ ਆ, ਸਭ ਤੋਂ ਜਿਹੜੀ ਗੰਦੀ ਜੇਲ੍ਹ ਹੈਗੀ ਆ, ਸੈਂਟਰੋ ਡੇ ਕਨਫੀਮੈਂਟੋ ਦੇ ਟੈਰਰਿਜ਼ਮ, ਜਿੱਥੇ ਟੈਰਰਿਸਟ ਨੂੰ ਟੌਪ ਆਫ ਦਾ ਜਿਹੜੇ ਆਪਾਂ ਕਹਿ ਸਕਦੇ ਕ੍ਰਿਮੀਨਲਸ ਆ ਉਹਨਾਂ ਨੂੰ ਰੱਖਿਆ ਜਾਂਦਾ, ਉੱਥੇ ਇਮੀਗ੍ਰੈਂਟਸ ਨੂੰ ਜਿਹੜਾ ਡਿਪੋਰਟ ਕੀਤਾ ਜਾ ਰਿਹਾ, ਜਿਨ੍ਹਾਂ ਦੇ ਵਿੱਚ ਕਈਆਂ ਦਾ ਕ੍ਰਾਈਮ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਲੈਣਾ ਦੇਣਾ ਵੀ ਨਹੀਂ ਹੈਗੀ। ਕਿਸ ਤਰ੍ਹਾਂ ਉੱਥੇ ਸੈਕਸ਼ੂਅਲ ਅਸੌਲਟ ਹੁੰਦੇ ਆ, ਹੋਰ ਅਸੌਲਟ ਹੁੰਦੇ ਹੈਗੇ ਆ। ਸੋ ਐਂਡ ਮਿੰਟ ਦੇ ਉੱਤੇ ਆ ਕੇ ਇਸ ਜਿਹੜੀ ਡਾਕੂਮੈਂਟਰੀ ਆ ਉਸ ਨੂੰ ਰੋਕ ਦਿੱਤਾ ਗਿਆ ਜੀ। CBS ਨੇ ਰੀਸੈਂਟਲੀ ਸੈਟਲਮੈਂਟ ਕੀਤੀ ਸੀ ਟਰੰਪ ਪ੍ਰਸ਼ਾਸਨ ਦੇ ਨਾਲ, ਕਿੰਨੇ ਮਿਲੀਅਨ ਜਿਹੜੇ ਉਹ ਡਾਲਰ ਦੀ ਜਿਹੜੀ ਉਹ ਲੈ ਕੇ। ਸੋ ਹੁਣ ਇਹਨਾਂ ਦੇ ਉੱਤੇ ਵੀ ਜਿਹੜਾ ਹਰਜੋਤ ਸਿੰਘ ਜੀ ਖਾਸਾ ਦਬਾਅ ਜਿਹੜਾ ਆ ਉਹ ਬਣਿਆ ਪਿਆ ਆ। ਸੋ ਦੂਜੇ ਜਿਹੜੇ ਪੱਤਰਕਾਰ ਜਾਂ ਕਹਿ ਲਓ ਵੀ ਦੂਜੀਆਂ ਜਿਹੜੀਆਂ ਸੰਸਥਾਵਾਂ ਉਹ ਕਹਿ ਰਹੇ ਆ ਵੀ ਗੋਡੇ ਟੇਕ ਗਏ ਆ CBS ਨਿਊਜ਼ ਵਾਲੇ, 60 ਮਿੰਟਸ ਵਾਲੇ, ਜਦਕਿ CBS ਵਾਲੇ ਇਹ ਦਾਅਵਾ ਕਰ ਰਹੇ ਵੀ ਨਹੀਂ, ਅਜੇ ਸਾਨੂੰ ਥੋੜ੍ਹੀਆਂ ਉਹਦੀਆਂ ਹੋਰ ਇੰਟਰਵਿਊਜ਼ ਕਰਨੀਆਂ ਸੀਗੀਆਂ, ਇਸ ਲਈ ਇਸ ਨੂੰ ਇਹਨਾਂ ਨੇ ਅੱਗੇ ਜਿਹੜਾ ਉਹ ਪਾਇਆ ਆ। ਸੀਕੋਟ ਦਾ ਮਾਮਲਾ ਸਭ ਨੂੰ ਹੀ ਪਤਾ ਵੀ ਕਿੰਨਾ ਜ਼ਿਆਦਾ ਭਖਿਆ ਹੋਇਆ ਸੀਗਾ। ਕਿਲਮਰ ਜਿਹੜਾ ਗਾਰਸੀਆ ਆ, ਬਰੇਗੋ ਕਿਲਮਰ ਗਾਰਸੀਆ ਵਾਲਾ ਆ, ਉਹਨੂੰ ਵੀ ਇੱਥੇ ਹੀ ਘੱਲਿਆ ਗਿਆ ਸੀ। ਫਿਰ ਉਹ ਜਿਸ ਸੂਬੇ ਦਾ ਸੀ ਉਹਦਾ ਸੈਨੇਟਰ ਉੱਥੇ ਜਾ ਕੇ ਉਸਨੂੰ ਮਿਲ ਕੇ ਆਇਆ, ਇਵੈਂਚੁਅਲੀ ਵਾਪਸ ਉਸਨੂੰ ਲੈ ਆਂਦਾ ਗਿਆ ਸੀਗਾ। ਤੇ ਹੁਣ ਵੱਖ-ਵੱਖ ਜਿਹੜੇ ਹੋਰ ਕੇਸ ਉਹਦੇ ਉੱਤੇ ਜਿਹੜੇ ਉਹ ਚੱਲ ਰਹੇ ਆ, ਹਿਊਮਨ ਟ੍ਰੈਫਿਕਿੰਗ ਤੇ ਹੋਰ ਵਗੈਰਾ ਜਿਹੜੇ ਦੇ ਜ਼ਰੀਏ ਜਿਹੜੇ ਉਸ ਨੂੰ ਫੇਰ ਡਿਪੋਰਟ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਚੱਲ ਰਹੀਆਂ ਆ। ਸੋ ਐਡਮਿਨਿਸਟ੍ਰੇਸ਼ਨ ਦੇ ਕੋਲ ਇੰਨਾ ਅਖਤਿਆਰ ਆ ਵੀ ਕਿਹੜੀ ਖਬਰ ਜਾਵੇ, ਕਿਹੜੀ ਜਿਹੜੀ ਉਹ ਨਾ ਜਾਵੇ। ਇਹ ਇੱਕ ਬੜੀ ਅਫਸੋਸ ਵਾਲੀ ਗੱਲ ਆ ਹਰਜੋਤ ਸਿੰਘ ਜੀ। ਫਿਰ ਤਾਂ ਫਰੀਡਮ ਆਫ ਸਪੀਚ ਤੇ ਪ੍ਰੈਸ ਦੀ ਜਿਹੜੀ ਆਜ਼ਾਦੀ ਆ ਉਹ ਤਾਂ ਫਿਰ ਸਿੱਕੇ ਜਿਹੜੀ ਉਹ ਟੰਗ ਹੋ ਜੂਗੀ ਜੇ ਐਡਮਿਨਿਸਟ੍ਰੇਸ਼ਨ ਦੇ ਹਿਸਾਬ ਦੇ ਨਾਲ ਹੀ ਖਬਰਾਂ ਜਿਹੜੀਆਂ ਚੱਲਣਗੀਆਂ। ਫਿਰ ਇੱਥੇ ਦੇ ਤੇ ਜਿਹੜੇ ਮੁਲਕ 'ਚੋਂ ਆਪਾਂ ਆਏ ਉਹਦੇ ਵਿੱਚ ਫਿਰ ਕੋਈ ਬੜਾ ਫਰਕ ਨਹੀਂ ਜਿਹੜਾ ਉਹ ਬਚੂਗਾ। ਇਹ ਹੁਣ ਦਾਅਵਾ ਜਿਹੜੇ ਉਹ ਵੱਖੋ ਵੱਖਰੇ ਪੱਧਰ ਦੇ ਉੱਤੇ ਜਿਹੜਾ ਉਹ ਕਰ ਰਹੇ ਆ। ਸੋ ਜਿਹੜੀ ਇਸ ਤਰੀਕੇ ਦੇ ਨਾਲ ਆ ਜਿਹੜੇ ਅਲਫੋਂਸੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਸੀ, ਉਹ ਕਹਿ ਰਹੇ ਸੀ ਵੀ ਸਰਕਾਰ ਦੀ ਜਿਹੜੀ ਸਾਇਲੈਂਸ ਆ ਉਹ ਸਟੇਟਮੈਂਟ ਹੀ ਜਿਹੜੀ ਇਸ ਦੇ ਵਿੱਚ ਹੈਗੀ ਆ, ਉਹ ਵੀਟੋ ਨਹੀਂ ਹੈਗੀ। ਸੋ ਇਨਸਾਈਡ ਸੀਕੋਟ ਕਰਕੇ ਜਿਹੜੀ 60 ਮਿੰਟ ਦੀ ਰਿਪੋਰਟ ਆ ਉਸ ਨੂੰ ਹਾਲ ਦੀ ਘੜੀ ਜਿਹੜਾ ਉਹ ਕਿਲ ਕਰ ਦਿੱਤਾ ਗਿਆ ਆ, ਰੋਕਿਆ ਜਿਹੜਾ ਹੋ ਗਿਆ ਆ। ਜੋ ਮੌਜੂਦਾ ਪ੍ਰਸ਼ਾਸਨ ਉਹਨਾਂ ਦੇ ਜਿਹੜੇ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਵਿੱਚ ਜੋ ਅਲ ਸਲਵਾਡੋਰ ਦੇ ਵਿੱਚ ਘੱਲੇ ਜਾਂਦੇ ਸੀ ਲੋਕ, ਉਹਨਾਂ ਦੀਆਂ ਜਿਹੜੀਆਂ ਇੰਟਰਵਿਊਜ਼ ਇਸ ਦੇ ਵਿੱਚ ਇਹਨਾਂ ਦੇ ਦੁਆਰਾ ਕਿਤੇ ਜਿਹੜੇ ਉਹ ਜਾਣਾ ਸੀ। ਜਿਹੜੀ ਵੇਸ ਆ ਉਹ CBS ਦੀ ਟੌਪ ਐਡੀਟਰ ਬਣ ਚੁੱਕੀ ਆ। ਜਿਹੜੇ ਡੇਵਿਡ ਐਲਿਸਨ ਆ ਉਹਨਾਂ ਦੇ ਜਿਹੜੇ ਉਹ ਫਾਲ ਤੋਂ ਬਾਅਦ ਦੇ ਵਿੱਚ। ਸੋ ਦੇਖੋ ਅੱਗੇ ਕੀ ਬਣਦਾ ਆ। ਥੋੜੇ ਦਿਨ ਪਹਿਲਾਂ FCC ਵਾਲੇ ਜਿਹੜੇ ਹਰਜੋਤ ਸਿੰਘ ਜੀ ਮੇਨ ਪ੍ਰੈਜ਼ੀਡੈਂਟ ਸੀਗੇ, ਉਹਨਾਂ ਦੇ ਚੇਅਰਪਰਸਨ ਸੀ, ਉਹਨਾਂ ਦੀ ਕਾਂਗਰੈਸ਼ਨਲ ਹੀਅਰਿੰਗ ਸੀ। ਉਹਦੇ ਵਿੱਚ ਉਹਨਾਂ ਨੇ ਕਲੀਅਰ ਇੱਕ ਹਿਸਾਬ ਦੇ ਨਾਲ ਕਹਿ ਦਿੱਤਾ, ਕਹਿੰਦੇ ਵੀ FCC ਹੁਣ ਇੰਡੀਪੈਂਡੈਂਟ ਅਦਾਰਾ ਇੱਕ ਹਿਸਾਬ ਦੇ ਨਾਲ ਨਹੀਂ ਆ। ਪੋਲੀਟੀਕਲ ਇਨਵੋਲਵਮੈਂਟ ਜਿਹੜੀ ਉਹਨਾਂ ਦੀ ਹੋ ਜਾਂਦੀ ਹੈ ਜਾਂ ਪੋਲੀਟੀਕਲ ਇੱਕ ਹਿਸਾਬ ਦੇ ਨਾਲ ਉਹਨਾਂ ਦੇ ਉੱਤੇ ਦਬਾਅ ਜਿਹੜਾ ਆ ਉਹ ਰਹਿੰਦਾ ਹੈਗਾ ਆ। ਸੋ ਕਾਫੀ ਕੁਝ ਚੇਂਜ ਹੋ ਰਿਹਾ ਆ ਅਮਰੀਕਾ ਦੇ ਇਸ ਬਦਲਦੇ ਮੌਸਮ ਦੇ ਵਿੱਚ।